ਕਹਿੰਦੇ ਨੇ ਕਿ ਕਬੂਤਰ ਦੀ ਕਬਰ ਹੈ, ਨਾਲ ਕਈ ਕਹਿੰਦੇ ਨੇ ਘੋੜੇ ਦੀ। ਅੰਗਰੇਜ਼ ਦੀ ਕਬਰ ਦੇ ਨਾਲ ਹੀ ਘੋੜਾ ਉਧਰ ਵੀ। अस्सलाम वालेकुम सज्जनों, बेलियो तो मित्रों, ਤੁਹਾਡਾ ਕੀ ਹਾਲ ਚਾਲ ਹੈ? उम्मीद है सारे ठीक ठाक होणगे, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਅੱਛਾ ਜੀ, ਅਲਹਮਦੁਲਿਲਾ ਹਜ਼ਰਤ ਬਹਾਉਦੀਨ ਜ਼ਿਕਰੀਆ ਦਰਬਾਰ ਤੋਂ ਹੋਣ ਤੋਂ ਬਾਅਦ ਅਸੀਂ ਨਾਲ ਇੱਕ ਪਾਰਕ ਹੈਗਾ ਬਿਊਟੀਫੁਲ, ਉੱਥੇ ਆਏ ਹੈਗੇ ਆ। ਤੇ ਸਾਡੇ ਨਾਲ ਵਜ਼ੀਰ ਆਜ਼ਮ ਪਾਕਿਸਤਾਨ ਸ਼ਹਬਾਜ਼ ਸ਼ਰੀਫ ਵੀ ਹੈ। ਤੇ ਇੱਥੇ ਜਿਹੜਾ ਫੂਲ ਤੋੜਨਾ ਮਨਾ ਹੈ, ਤੇ ਫੂਲ ਵਾਕਈ ਨਹੀਂ ਤੋੜਨੇ ਭਾਈ ਜੀ। ਇਹ ਪਾਰਕ ਜਿਹੜਾ ਹੈਗਾ ਵਾ ਆਪਣੇ ਕਿਲੇ ਦਾ ਹੀ ਪਾਰਕ ਆ। ਅੱਛਾ, ਹੁਣ ਤੁਹਾਨੂੰ ਅੱਗੇ ਸੈਰ ਕਰਨੇ, ਜਹਾਜ਼ ਵੀ ਖੜਾ ਵਾ, ਉੱਤੇ ਤੁਹਾਨੂੰ ਚੜਾਉਂਦੇ ਆ। ਤੇ ਮੇਰੇ ਖਿਆਲ ਚ ਆਪਾਂ ਇਹਦੇ ਤੇ ਬੈਠ ਕੇ ਚੱਲ ਜਾਂਦੇ, ਕਿਸੇ ਪਾਸੇ ਮੂੰਹ ਕਰਦੇ ਨਿਕਲ ਜਾਂਦੇ ਆ। ਇਹ ਵਜ਼ੀਰ ਆਜ਼ਮ ਸਾਹਿਬ ਇੱਥੇ ਹੀ ਆਏ ਨੇ ਤੇ ਅਸੀਂ ਇਹਦੇ ਤੇ ਹੀ ਵਾਪਸ ਭੇਜਣਾ ਹੈਗਾ। ਆ ਜਾਓ ਤੁਹਾਨੂੰ ਦਿਖਾਉਂਦੇ ਆ ਕਿਹੜਾ ਜਹਾਜ਼ ਹੈਗਾ। ਮਿਰਾਜ ਹੈਗਾ, ਮਿਰਾਜ। ਅੱਛਾ ਚਲੋ, ਐਫਲ ਟਾਵਰ ਵੀ ਇੱਥੇ ਲੱਗਦਾ ਉਹਦੇ ਸਾਹਮਣੇ। ਤੇ ਜਿਹੜੇ ਜਹਾਜ਼ 'ਤੇ ਪ੍ਰਾਈਮ ਮਿਨਿਸਟਰ ਸਾਹਿਬ ਆਏ ਨੇ ਤੇ ਅਸੀਂ ਉਸੇ ਤੇ ਹੀ ਇਹਨਾਂ ਨੂੰ ਚੜਾ ਕੇ ਰਵਾਨਾ ਕਰ ਦੇਣਾ ਸਾਡੇ ਇਸਲਾਮਾਬਾਦ। ਪ੍ਰੋਟੋਕੋਲ ਵਾਸਤੇ ਕਿਸੇ ਚੀਜ਼ ਖੜੀ ਕੀਤੀ ਹੋਈ ਉਹਨਾਂ ਨੇ, ਦੇਖੋ ਇੱਥੇ ਹੀ ਲੈਂਡ ਕਰਵਾ ਲਿਆ। ਇਹ ਤਾਂ ਬਹੁਤ ਦੂਰ ਜਾ ਕੇ ਇਹਨਾਂ ਨੇ 에ਅਰਪੋਰਟ ਤੇ ਲੈਂਡ ਕਰਵਾਉਣਾ ਸੀਗਾ। ਅੱਛਾ, ਦੇਖੋ ਹੁਣ ਉਹਨਾਂ ਨੇ ਇੱਥੇ ਲੈਂਡ ਕਰਵਾ ਲਿਆ ਕਿਲੇ ਦੇ ਵਿੱਚੋਂ, ਤਾਂ ਕਿ ਮੁਸਾਫਰ ਨਾ ਕਰਨੀ ਪਏ, ਪੈਦਲ ਚੱਲਣਾ ਨਾ। ਸਹੀ ਗੱਲ ਹੈ ਜੀ। ਇਹ ਜੀ ਸਾਹਮਣੇ ਇਹ ਦੇਖੋ ਜੀ, ਦਰਸ਼ਨ ਕਰੋ ਜਹਾਜ਼ ਦੇ। ਬਗੈਰ ਫਿਊਲ ਤੋਂ ਇਹਦਾ ਖਰਚਾ ਕੋਈ ਨਹੀਂ ਹੈ, ਤੇ ਬਗੈਰ ਫਿਊਲ ਤੋਂ ਜਹਾਜ਼ ਹੈ ਜਿੱਤੇ ਵਜ਼ੀਰ ਆਜ਼ਮ ਜਨਾਬ। ਪਾਸੇ ਦੀ ਇੰਟਰੈਂਸ ਜਿਹੜੀ ਨਾ ਸਾਹਮਣੇ ਹੋਈਆਂ ਮੋਰਾ ਦੇ, ਇੱਥੋਂ ਦੀ ਵੜਨਾ ਜੇ, ਉਧਰੋਂ ਦੀ ਨਿਕਲ ਆਣਾ ਪਰਲੇ ਪਾਸੇ ਨਿਕਲ ਜਾਣਾ। ਅੱਛਾ ਚਲੋ ਠੀਕ ਹੋ ਗਿਆ। ਚਲੋ ਨਾਲ ਹੀ ਹੈ ਜੀ ਇਹ ਬਹਾਉਦੀਨ ਜਿਹੜਾ ਜ਼ਿਕਰੀਆ ਦਰਬਾਰ ਹੈਗਾ, ਮਾਸ਼ਾਅੱਲਾ ਰਹਿਮਤੁल्लाह अलैह, ਉਹਦੇ ਨਾਲ ਹੀ ਬਿਲਕੁਲ ਹੈਗਾ। ਤੇ ਅਸੀਂ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਵਿਊ ਜਿਹੜਾ ਦਿਖਾਈਏ। ਇਹ ਦੇਖੋ ਕਿਆ ਹੀ ਬਾਤ ਹੈ ਜੀ, ਡਿਜ਼ਾਈਨ ਖੜਾ ਕੀਤਾ ਹੈ। ਇਹ ਕਿਹੜੇ ਸੰਨ ਦਾ ਵਾ ਤੇ ਕਿਹੜਾ ਵਾ? ਮਿਰਾਜ ਤਿਆਰਾ ਵਾ। ਅੱਛਾ ਜੀ, ਬਕੌਲ ਇਹਨਾਂ ਦੇ ਕਹਿੰਦਾ ਮਿਰਾਜ ਤਿਆਰਾ ਹੈਗਾ। ਅੱਛਾ ਚਲੋ, ਇਸ ਤੋਂ ਬਾਅਦ ਇਹ ਯਾਰ ਕੀ ਚੀਜ਼ ਬਣਾਈ ਹੋਈ ਹੈ, ਇਹਦਾ ਪਤਾ ਹੈ? ਕਹਿੰਦੇ ਜੀ ਕਿਸੇ ਅੰਗਰੇਜ਼ ਦੀ ਕਬਰ ਆ। ਥੋੜਾ ਜਿਹਾ ਭਾਈ ਕੋਲੋਂ ਪੁੱਛ। ਇਹ ਗਵਰਨਰ ਸੀਗਾ ਜੀ ਜਿਹੜਾ ਆਪਣਾ ਬਰੇ ਸਗੀਰ ਨੂੰ ਫਤਹ ਕਰਦਾ ਆਇਆ। ਉਹ ਅੱਗੇ ਉਹਦੇ ਘੋੜੇ ਦੀ, ਕੁੱਤੇ ਦੀ। ਅੱਛਾ, ਤੇ ਉਹ ਅੱਗੇ ਉਹਦੀ। ਅੱਛਾ, ਉਹ ਆ ਤਖਤੀ ਲੱਗੀ ਹੋਈ ਹੈ, ਜਾ ਕੇ ਚੈੱਕ ਕਰੋ, ਪੜ੍ਹੇ ਲਿਖੇ ਜੇ। ਚਲੋ ਜੀ ਠੀਕ ਹੈ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਬਹੁਤ ਪੜ੍ਹੇ ਸ਼ੁਕਰੀਆ। ਲਿਖੇ ਜੇ। ਉਹ ਜੀ ਦੇ ਅੰਗਰੇਜ਼ ਦੀ ਕਬਰ ਆ ਜੀ, ਉਹਨੇ ਦੱਸਿਆ ਤੇ ਅਸੀਂ ਅੰਗਰੇਜ਼ ਦੀ ਕਬਰ ਤੇ ਜਾ ਰਹੇ। ਸਾਨੂੰ ਨਹੀਂ ਸੀ ਪਤਾ, ਕਿਉਂਕਿ ਮੇਰਾ ਅੱਜ ਤੋਂ 10 ਸਾਲ ਪਹਿਲੇ 15 ਸਾਲ ਪਹਿਲੇ ਜਦੋਂ ਚੱਕਰ ਲੱਗਿਆ ਹੋਏਗੀ ਸਹੀ, ਲੇਕਿਨ ਉਦੋਂ ਇਹਦੀ ਇੰਨੀ ਤਜ਼ੀਨੋ ਰੈਸ਼ ਨਹੀਂ ਸੀ ਕੀਤੀ ਗਈ, ਜਾਂ ਛੋਟੇ ਸ਼ੇਪ ਦੇ ਵਿੱਚ ਸੀਗੀ। ਤੇ ਇੱਕ ਅੰਗਰੇਜ਼ ਦੀ ਕਬਰ ਜਿਹੜੇ ਸੀਗੀ, ਜਦੋਂ ਅੰਗਰੇਜ਼ਾਂ ਦਾ ਇੱਥੇ ਦੌਰੇ ਹਕੂਮਤ ਹੁੰਦਾ ਸੀਗਾ, ਉਦੋਂ ਜਿਹੜਾ ਨਾ ਆ ਕੇ ਉਹਨਾਂ ਨੇ ਇਹ ਕਬਰਾਂ ਜਿਹੜੇ ਇੱਥੇ ਅੰਗਰੇਜ਼ ਰਹਿ ਗਏ, ਜਾਂ ਜਿਹੜੇ ਇਸੇ ਦੁਨੀਆ ਤੇ ਰਹਿ ਗਏ, ਜਿਹੜੇ ਇੱਥੇ ਪਾਕਿਸਤਾਨ ਦੇ ਵਿੱਚ ਜਿਹਨਾਂ ਦੀ ਡੈਥ ਵਗੈਰਾ ਹੋ ਗਈ ਹੈ, ਤੇ ਇਹ ਉਹਨਾਂ ਦੀਆਂ ਕਬਰਾਂ ਜਿਹੜੀਆਂ ਬਣਾਈਆਂ ਗਈਆਂ ਨੇ, ਇਹ ਦੇਖ ਸਕਦੇ ਹੋ। ਤੇ ਇੱਧਰੋਂ ਥੋੜ੍ਹਾ ਜਿਹਾ ਬਾਹਰਲਾ ਵਿਊ ਵੀ ਤੁਹਾਨੂੰ ਦਿਖਾ ਦਈਏ। ਨਾਲ ਹੀ ਬਿਲਕੁਲ ਹਜ਼ਰਤ ਬਹਾਉਦੀਨ ਜ਼ਿਕਰੀਆ ਜਿਹੜਾ ਉਹਨਾਂ ਦਾ ਦਰਬਾਰ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ। ਤੇ ਆਹ ਦੇਖੋ ਨਾ, ਅੰਗਰੇਜ਼ਾਂ ਦੀਆਂ ਕਬਰਾਂ ਅੰਗਰੇਜ਼ ਹਮੇਸ਼ਾ ਖੜਾ ਕਰਕੇ ਹੀ ਦਫਨਾਉਂਦੇ ਹੈਗੇ। ਤੇ ਇਸ ਵਾਸਤੇ ਉਹ ਦੇਖੋ ਜੀ ਜਨਾਬ, ਕਿੱਡੀ ਵੱਡੀ ਕਬਰ ਹੈ। ਤੇ ਇਹ ਸਾਰਾ ਪੁਰਾਣੇ ਦੌਰ ਦੇ ਨੇ, ਮਤਲਬ ਕਬਰਾਂ ਬਣੀਆਂ, ਕੋਈ ਨਵੀਆਂ ਨਹੀਂ ਬਣੀਆਂ ਹੈਗੀਆਂ, ਇਹ ਬਿਲਕੁਲ ਪੁਰਾਣੇ। ਇਹਨਾਂ ਨੂੰ ਵੀ ਤਕਰੀਬਨ ਮੇਰਾ ਖਿਆਲ ਆ ਕਿ 800-900 ਸਾਲ ਹੋ ਗਏ ਨੇ ਇਹਨਾਂ ਦੀਆਂ ਬਣੀਆਂ ਹੋਈਆਂ ਨੂੰ। ਕਿਹੜਾ ਅੰਗਰੇਜ਼ ਹੈ ਦੱਸੋ ਸਰ ਜੀ, ਕਿਹੜੇ ਅੰਗਰੇਜ਼ ਦੀ ਕਬਰ ਹੈ ਇਹ ਦੱਸੋ? ਪੈਟਰਿਕ ਅਲੈਗਜ਼ੈਂਡਰ। ਇੱਧਰ ਮੂੰਹ ਕਰੋ ਨਾ ਜ਼ਰਾ। ਪੈਟਰਿਕ ਅਲੈਗਜ਼ੈਂਡਰ ਦੀ ਕਬਰ ਹੈਗੀ ਹੈ। ਤੇ ਤਕਰੀਬਨ ਕਿੰਨੇ 100 ਸਾਲ ਪੁਰਾਣੀ ਹੋਣੀ ਆ? 1848 ਦੇ ਵਿੱਚ। 1848 ਤਕਰੀਬਨ ਕਿੰਨੇ ਸਾਲ ਹੋ ਗਏ ਨੇ? ਅਪ੍ਰੈਲ 1848। ਵਾਹ ਜੀ। 1900 ਤੱਕ ਜੇ ਬਣ ਗਈ ਲਿਖਿਆ ਯਾਰ, ਮਿਟਿਆ ਹੋਇਆ ਸਾਰਾ। ਲੇਕਿਨ ਇਹ ਕਾਫੀ ਪੁਰਾਣੀ ਜਿਹੜੀ ਕਬਰ ਹੈਗੀ, ਜਿਹੜੀ ਤੁਹਾਨੂੰ ਅਸੀਂ ਦਿਖਾਲਦੇ ਪਏ ਹੈਗੇ ਆ। ਐਵੇਂ ਲੱਗਦਾ ਜਿਵੇਂ ਕੋਈ ਐਫਲ ਟਾਵਰ ਹੁੰਦਾ, ਤੇ ਇਸ ਤਰ੍ਹਾਂ ਕਰਕੇ ਜਿਹੜੀ ਨਾ ਉਹ ਬਣਾਈ ਹੋਈ ਹੈ ਕਬਰ। ਤੇ ਇੱਥੇ ਜਿਹੜੀ ਹੈ ਤੁਹਾਨੂੰ ਮਾਲੂਮਾਤ ਦਿੱਤੀ ਹੈ ਕਬਰ ਦੀ, ਲੇਕਿਨ ਤੁਸੀਂ ਇਹਦੀ ਲੈਂਥ ਚੈੱਕ ਕਰੋ। ਇਹ ਸਾਨੂੰ ਦੱਸਣਾ ਕਿ ਇੱਡੀ ਵੱਡੀ ਇਹਦੀ ਲੈਂਥ ਕਿਉਂ ਜਿਹੜੀ ਹੈ ਨਾ ਉਹ ਬਣਾਈ ਗਈ ਹੈਗੀ ਹੈ ਇਸ ਕਬਰ ਦੀ, ਕਿਉਂਕਿ ਸਾਡੀਆਂ ਕਬਰਾਂ ਤੇ ਬਹੁਤ ਛੋਟੀਆਂ ਹੁੰਦੀਆਂ ਨੇ, ਤੇ ਇਸ ਤਰ੍ਹਾਂ ਲੰਬੀਆਂ ਕਬਰਾਂ ਨਹੀਂ ਬਣਦੀਆਂ ਮੁਸਲਮਾਨਾਂ ਦੀਆਂ। ਹਾਂਜੀ, ਨਾਲ ਇਹਦੇ ਘੋੜੇ ਤੇ ਕੁੱਤੇ ਦੀ ਕਬਰ ਵੀ। ਹਾਂ, ਘੋੜੇ, ਇਹ ਘੋੜੇ ਦੀ ਹੈ, ਉਹ ਕੁੱਤੇ ਦੀ।
ਅੱਛਾ ਆ ਦੇਖੋ ਜੀ ਨਾਲ ਅੰਗਰੇਜ਼ ਲੋਕ ਕਿਉਂਕਿ ਪਸੰਦ ਕਰਦੇ ਸੀ ਇੱਥੇ ਕੁਝ ਘੋੜੇ ਦੀ, ਕੋਈ ਕੁੱਤੇ ਦੀ, ਕੋਈ ਕਬੂਤਰ ਦੀਆਂ ਕਬਰਾਂ ਜਿਹੜੀਆਂ ਉਹਨਾਂ ਨੇ ਬਣਾਈਆਂ। ਵੱਡੀ ਕਬਰ ਜਿਹੜੀ ਆ ਘੋੜੇ ਦੀ ਜਿਹੜੀ ਆ ਨਾ ਲੱਗਦੀ ਪਈ ਹੈਗੀ ਹੈ, ਤੇ ਇਹ ਕੁੱਤੇ ਦੀ ਲੱਗਦੀ ਪਈ ਹੈਗੀ। ਤੇ ਇਸ ਤਰ੍ਹਾਂ ਹੀ ਉਹ ਪਾਲੇ ਸ਼ਾਇਦ 2 ਕੁੱਤੇ ਹੋਣ, ਕੋਈ ਕਹਿੰਦੇ ਨੇ ਕਿ ਕਬੂਤਰ ਦੀ ਕਬਰ ਦੇ ਨਾਲ, ਕਈ ਕਹਿੰਦੇ ਨੇ ਘੋੜੇ ਦੀ। ਅੰਗਰੇਜ਼ ਦੀ ਕਬਰ ਦੇ ਨਾਲ ਹੀ ਘੋੜਾ, ਉਧਰ ਵੀ ਕੁੱਤਾ ਤੇ ਇੱਧਰ ਵੀ ਕੁੱਤਾ, ਕਿਉਂਕਿ ਉਹ ਆਪਣੇ ਜਿਹੜੇ ਜਾਨਵਰ ਹੁੰਦੇ ਸੀ ਪਾਲਤੂ ਉਹਨਾਂ ਨਾਲ ਮੁਹੱਬਤ ਹੁੰਦੀ ਸੀ, ਤੇ ਸ਼ਾਇਦ ਇਸ ਵਾਸਤੇ ਜਿਹੜਾ ਨਾ ਇਹ ਕਬਰਾਂ ਇੱਥੇ ਹੀ ਉਹਨਾਂ ਨੇ ਨਾਲ ਬਣਾ ਲਈਆਂ। ਤੇ ਮੁਲਤਾਨ ਦਾ ਪੁਰਾਣਾ ਸਟੇਡੀਅਮ ਵੀ ਬਿਲਕੁਲ ਨਾਲ ਹੈਗਾ ਜਨਾਬ। ਇਹ ਦੇਖੋ ਇਹ ਸਟੇਡੀਅਮ ਪੁਰਾਣਾ ਸੀਗਾ ਜਿਹੜਾ ਕਿ ਹੁਣ ख़त्म हो गया। बस इतने छोटी मोटी क्रिकेट होंदी है। नवा स्टेडियम बाहर बनाया जिथे कि मैच होंदे ने। बिल्कुल स्टेडियम बिल्कुल नाल हैगा, स्टेडियम की जगह हैगी है बिल्कुल इत्थे दरबार दे नाल हैगा। हज़रत बहाउद्दीन जड़े है ने हज़रत बहाउद्दीन रहमतुल्लाह अलैह दी जड़ी कबर दे नाल जड़ा दरबार है उत्थे ही नाल स्टेडियम भी सीगा। ते हुण जड़ा ना वो ख़त्म हो गया। इत्थे छोटी मोटी क्रिकेट होंदी है। तो तुसी व्लॉग दे विच सारा कुछ देखिया होना है माशाअल्लाह नाल। अगर तुहानू चीज़ां पसंद आईयां तो सानू दसना। इसे दुआ और उम्मीद दे नाल कि जिथे रहो खुश रहो। तो मुल्तान सिटी दे विचों, मुल्तान दे विचों ते लहंदे पंजाब पाकिस्तान दा ब्यूटीफुल प्लेस मुल्तान दे विचों सानू दिओ इजाज़त। तो मुल्तान वालियां नू लव यू हो गया। मुल्तान है, मुल्तान दा सोन हरा, मुल्तान औलिया कराम दा शहर माशाअल्लाह। तो सानू दिओ इजाज़त। साडे सज्जन बेली मित्रा दे नाल वज़ीर आज़म जनाब इज़्ज़त माब शहबाज शरीफ ते चौधरी अब्दुल वकास साहब खानपुरी। तो सानू दिओ इजाज़त। अल्लाह निगहबान। अल्लाह निगहबान।